ਅਗਲੀ ਗੱਲ ਕਰੀਏ ਪੰਜਾਬ ਦੇ ਲਿਹਾਜ਼ ਤੋਂ ਹੀ, ਪੰਜਾਬ ਦੇ ਪਰਸਪੈਕਟਿਵ ਤੋਂ ਦੇਖੀਏ ਜੰਗ ਨੂੰ, ਪੰਜਾਬ ਦਾ ਕਾਰੋਬਾਰ ਠੱਪ ਹੋਇਆ ਪਿਆ ਜੀ ਜੰਗ ਦੇ ਚੱਲਦੇ। ਇਹੀ ਸਵਾਲ ਤਾਂ ਫਿਰ ਉੱਥੇ ਹੈ ਜੀ, ਮਤਲਬ ਕਿ ਉਹਨਾਂ ਨੂੰ ਤਾਂ ਪੰਜਾਬ ਦਾ ਵੀ ਫਿਕਰ ਨਹੀਂ ਗਾ, ਸਾਡੀ ਸਿਆਸਤ ਨਹੀਂ ਜਮਾਤ ਹੈਗਾ, ਸਹੀ ਗੱਲ ਹੈ, ਬਿਲਕੁਲ। ਮੈਨੂੰ ਤਾਂ ਲੱਗਦਾ ਕਿ ਉਹਨਾਂ ਨੂੰ ਪਤਾ ਵੀ ਨਹੀਂ ਹੋਣਾ ਕਿ ਇਸ ਜੰਗ ਦਾ ਅਸਰ ਪੰਜਾਬ ਤੇ ਕਿੰਨਾ ਪੈ ਗਿਆ ਤੇ ਕਿਵੇਂ ਪੈ ਗਿਆ। ਨਹੀਂ ਜੀ, ਉਹਨਾਂ ਦਾ ਤਾਂ ਵਿਸ਼ਾ ਵੀ ਨਹੀਂ ਹੋਣਾ। ਤੁਸੀਂ ਇੱਥੋਂ ਅੰਦਾਜ਼ਾ ਲਾਓ ਕਿ ਅੱਜ ਦੁਨੀਆ ਨੂੰ ਤੇਲ ਦਾ ਫਿਕਰ ਪੈ ਗਿਆ ਕਿ ਈਰਾਨ ਨੇ ਉਹ ਰੂਟ ਬੰਦ ਕਰਤਾ ਜੀ, ਤੇ ਉਹਦਾ ਅਸਰ ਜੇ ਦੁਨੀਆ ਤੇ ਪੈ ਰਿਹਾ ਤਾਂ ਕੀ ਉਹ ਭਾਰਤ ਤੇ ਪੰਜਾਬ ਤੇ ਨਹੀਂ ਪੈ ਰਿਹਾ ਹੋਊਗਾ। ਉਸੇ ਤਰੀਕੇ ਕਾਰ ਨਾਲ ਅਸੀਂ ਆਯਾਤ ਨਿਰਯਾਤ ਦੇ ਰਾਹੀਂ ਮੁਲਕਾਂ ਨਾਲ ਜੁੜੇ ਹਾਂ ਜੀ, ਤੇ ਕੀ ਸਾਡੇ ਮੌਜੂਦਾ ਮੁੱਖ ਮੰਤਰੀ, ਕੀ ਸਾਡੇ ਗ੍ਰਹਿ ਮੰਤਰੀ ਹੈ, ਕੀ ਦੂਜੀ ਪਾਰਟੀ ਦੇ ਵਿੱਚ ਮੁੱਖ ਮੰਤਰੀ ਬਣਨ ਲਈ 7-8 ਦੀ ਲਾਈਨ ਜਿਹੜੀ ਲੰਬੀ ਆ ਉਹ ਹੈ, ਕੀ ਪੰਥਕ ਧਿਰਾਂ ਤੇ, ਕੀ ਰਾਜਨੀਤਿਕ ਧਿਰਾਂ ਤੇ, ਕੀ ਸਮਾਜਿਕ ਚਿੰਤਕ, ਕੀ ਉਹਨਾਂ ਨੇ ਇਸ ਮਸਲੇ ਤੇ ਕਦੇ ਸਮਝਿਆ ਕਿ ਆਰਥਿਕ ਤੌਰ ਦੇ ਉੱਤੇ ਪੰਜਾਬ ਦੇ ਵਪਾਰੀ ਦਾ, ਕਾਰੋਬਾਰੀ ਦਾ, ਕਿਸਾਨੀ ਦਾ, ਆੜਤੀਏ ਦਾ, ਇਹਨਾਂ ਸ਼ੈਲਰਾਂ ਵਾਲਿਆਂ ਦਾ ਜਾਂ ਸਪਲਾਇਰਾਂ ਦਾ, ਉਹਨਾਂ ਦਾ ਕੀ ਨੁਕਸਾਨ ਹੋਣਾ ਤੇ ਉਹਦੇ ਨਾਲ ਥੱਲੇ ਵਾਲੇ ਕੰਮ ਕਰਨ ਵਾਲਿਆਂ ਤੇ ਵੀ ਕੀ ਪ੍ਰਭਾਵ ਪੈਣਾ। ਜੀ ਸਹੀ, ਕਿਤੇ ਇਹਨਾਂ ਦਾ ਵਿਸ਼ਾ ਨਹੀਂ ਗਾ। ਪ੍ਰਵੀਨ ਜੀ, 1500 ਕਰੋੜ ਦੇ ਕਰੀਬ, 1400 ਤੋਂ 1500 ਕਰੋੜ ਦੇ ਕਰੀਬ ਦਾ ਕਾਰੋਬਾਰ ਸਾਡਾ 1 ਸਕਿੰਟ 'ਚ ਠੱਪ ਹੋ ਕੇ ਰਹਿ ਗਿਆ। ਪੰਜਾਬ ਤੋਂ ਕੁੱਲ ਮਿਲਾ ਕੇ ਜਦੋਂ ਮੈਂ ਦੇਖਦਾ ਤਾਂ 16,000 ਕਰੋੜ ਤੋਂ ਵੱਧ, 17,000 ਕਰੋੜ ਦੇ ਕਰੀਬ ਦਾ ਕਾਰੋਬਾਰ ਹੈ ਜਿਹੜਾ ਇਹਨਾਂ ਖਾੜੀ ਦੇਸ਼ਾਂ ਦੇ ਨਾਲ ਸੰਬੰਧ ਰੱਖਦਾ ਇੱਕ ਤਰ੍ਹਾਂ ਨਾਲ। ਬਿਲਕੁਲ ਸਹੀ ਹੈ। 16,694 ਕਰੋੜ ਜੀ, ਜਿਹਦੇ ਵਿੱਚ 3,000 ਦੇ ਕਰੋੜ ਦੇ ਕਰੀਬ ਇੰਜੀਨੀਅਰਿੰਗ ਗੁੱਡਸ ਜਾਂਦੇ ਆ ਸਾਡੇ। ਠੀਕ ਹੈ। ਤੇ 11,956, 12,000 ਕਰੋੜ ਦਾ ਚੌਲ ਦਾ ਕਾਰੋਬਾਰ ਹੈ ਸਾਡਾ। ਫਿਰ ਉਹ ਤੋਂ ਬਿਨਾਂ ਕੱਪੜੇ ਨੇ, ਹੋਰ ਮਤਲਬ ਚੀਜ਼ਾਂ ਨੇ, ਉਹ ਸਾਰਾ ਵੀ ਮਤਲਬ ਕਿ ਕਰੀਬ 1700-1800 ਕਰੋੜ ਦਾ। ਠੀਕ ਹੈ। ਸੋ ਕੁੱਲ ਮਿਲਾ ਕੇ ਅਸੀਂ 17,000 ਕਰੋੜ ਦੇ ਕਰੀਬ ਦਾ ਕਾਰੋਬਾਰ ਕਰਦੇ ਹਾਂ, ਜਿਹਦੇ ਵਿੱਚੋਂ 1400 ਕਰੋੜ ਦਾ ਇਮੀਡੀਏਟਲੀ ਇਸ ਜੰਗ ਕਰਕੇ ਠੱਪ ਹੋ ਗਿਆ। ਸਹੀ। ਜਦੋਂ ਇਹ ਰਮਜ਼ਾਨ ਦੇ ਦਿਨ ਆਉਂਦੇ ਨੇ ਤਾਂ ਉਹਨਾਂ ਦਿਨਾਂ 'ਚ ਪੰਜਾਬ ਤੋਂ ਚੌਲ ਦੀ ਸਪਲਾਈ, ਪੰਜਾਬ ਤੋਂ ਨਵੇਂ ਕੱਪੜਿਆਂ ਦੀ ਸਪਲਾਈ, ਇਹਨਾਂ ਚੀਜ਼ਾਂ ਦੀ ਹੈ ਨਾ ਸਪਲਾਈ ਹੋਰ ਵੱਧ ਜਾਂਦੀ ਹੈ। ਸਹੀ ਹੈ। 1500 ਕੰਟੇਨਰ ਹਰ ਮਹੀਨੇ ਪੰਜਾਬ ਤੋਂ ਜਾਂਦਾ। ਕਹਿਣ ਨੂੰ ਹੈ 1500 ਕੰਟੇਨਰ। ਜੀ। ਤੇ ਇੱਥੋਂ ਦਾ ਲਾ ਲਓ ਫਿਰ, ਮਤਲਬ ਕਿ ਜੇ 1500 ਹਰ ਮਹੀਨੇ ਜਾ ਰਿਹਾ ਤਾਂ ਜੇ ਉਹ 1 ਮਹੀਨੇ ਲਈ ਵੀ ਰੁਕ ਗਿਆ ਕੰਮ ਤਾਂ ਕਿੰਨੀ ਚੇਨ ਟੁੱਟੂਗੀ ਪਿੱਛੇ ਤੱਕ ਜੀ। ਸਹੀ ਗੱਲ। ਕੀ ਉਹਦੇ ਤੇ ਸਾਡੀ ਕੋਈ ਉਂਗਲ ਹੈਗੀ ਹੈ? ਮੈਂ ਦੇਖ ਰਿਹਾ ਸੀਗਾ ਕਿ ਜੋ ਕਹਿੰਦੇ ਕਿ ਜਿਹੜਾ ਐਕਸਪੋਰਟ ਵਾਲਾ ਸਮੁੰਦਰੀ ਰਸਤਾ ਹੈ ਉਹ 'ਚ ਬ੍ਰੇਕ ਆ ਗਈ। ਸਹੀ ਗੱਲ, ਰੁਕ ਗਿਆ, ਉਹ 'ਚ ਰੋਕ ਆ ਗਈ, ਈਰਾਨ ਤਾਂ ਅੜ ਗਿਆ। ਸੋ ਉਸ ਸਥਿਤੀ ਦੇ ਵਿੱਚ ਫਿਰ ਉਹਦਾ ਅਸਰ, ਸਾਡਾ ਕੰਟੇਨਰ ਖੜ ਗਏ। ਹੁਣ ਕਿੰਨਾ ਮਾਲ ਕੰਟੇਨਰਾਂ 'ਚ ਲੋਡ ਹੋਇਆ ਪਿਆ ਹੈ, ਜਿਵੇਂ ਹੁਣ ਬ੍ਰੈਡ ਵਗੈਰਾ ਇਹੀਆਂ ਚੀਜ਼ਾਂ ਨੇ ਉਹ ਤਾਂ ਖਰਾਬ ਹੋ ਜਾਣਗੀਆਂ। ਸਹੀ ਗੱਲ। ਕਿੰਨੀ ਦੇਰ ਰੱਖ ਲਓ, ਲਿਮਿਟ ਹੁੰਦੀ ਹਰ ਚੀਜ਼ ਦੀ। ਠੀਕ ਹੈ ਨਾ। ਮੈਨੂੰ ਤਾਂ ਅਨਾਜ ਦਾ ਵੀ ਫਿਕਰ ਹੈ ਕਿ ਉਹਦੇ ਤੇ ਵੀ ਅਸਰ ਪੈਣਾ ਹੈ। ਠੀਕ ਹੈ, ਕੱਪੜੇ ਲੀੜੇ ਕਿੰਨੀ ਦੇਰ ਪਏ ਰਹਿੰਦੇ ਨੇ ਕੀ ਨਹੀਂ, ਪਰ ਉਹਦੀ ਗਾਂਹ ਵਾਲੀ ਚੇਨ ਬਣਾਉਣ ਦਾ ਕੰਮ, ਜਿਹੜੇ ਆਰਡਰ ਲਏ ਹੋਏ ਨੇ, ਪੈਸੇ ਆਏ ਹੋਏ ਨੇ, ਪੈਸੇ ਗਏ ਹੋਏ ਨੇ, ਉਹਦਾ ਅਸਰ, ਉਹ ਘਾਟਾ ਵਾਧਾ ਕਿਹਨੇ ਸਹਿਣਾ ਜੀ। ਇਸੇ ਤਰ੍ਹਾਂ ਫਿਰ ਦੂਸਰਾ ਇਹਦੇ ਵਿੱਚ ਹੈਗਾ ਕਿ ਜਿਹੜਾ ਈਰਾਨ ਤੇ ਦੁਬਈ ਦਾ ਰਸਤਾ ਹੈ ਉਹ ਵੀ ਮਤਲਬ ਕਿ ਪੂਰੀ ਤਰ੍ਹਾਂ ਨਾਲ, ਇੱਕ ਤਰ੍ਹਾਂ ਨਾਲ ਹੈ ਨਾ, ਰਾਹ ਬੰਦ ਹੈ ਤੇ ਇਸ ਲਈ ਉਹਦੇ ਤੇ। ਪਰ ਜਦੋਂ ਮੈਂ ਚੀਜ਼ਾਂ ਦੇ ਹਵਾਲੇ ਨਾਲ ਸਮਝਣ ਦੀ ਕੋਸ਼ਿਸ਼ ਕਰਦਾ, ਮੈਂ ਦੇਖ ਰਿਹਾ ਸੀਗਾ ਕਿ ਕੱਪੜਾ ਜਿਹੜਾ ਪੰਜਾਬ ਤੋਂ ਹੈ 350 ਕਰੋੜ ਦੇ ਕਰੀਬ ਹੈ। ਠੀਕ ਹੈ ਜੀ। 360 ਕਰੋੜ ਦਾ ਕੱਪੜੇ ਦਾ ਕਾਰੋਬਾਰ ਹੈ ਪੰਜਾਬ ਤੋਂ। ਜੀ। ਇਸੇ ਤਰ੍ਹਾਂ ਬਿਸਕੁਟ ਵਗੈਰਾ, ਮਿੱਠੇ ਬਿਸਕੁਟ 200 ਕਰੋੜ ਦੇ ਕਰੀਬ, 186 ਕਰੋੜ ਤੋਂ ਵੱਧ ਦਾ ਕਾਰੋਬਾਰ ਹੈ। ਫਿਰ ਉਹਦੇ ਵਿੱਚ ਖੇਡਾਂ ਦਾ ਸਮਾਨ 500 ਕਰੋੜ ਦੇ ਕਰੀਬ, 493 ਕਰੋੜ ਦੇ ਨੇੜੇ ਕਾਰੋਬਾਰ ਹੈ। ਠੀਕ ਹੈ ਜੀ। ਫਿਰ ਉਹਦੇ ਵਿੱਚ ਮਸ਼ੀਨਾਂ ਦੇ ਪੁਰਜੇ ਵਗੈਰਾ 150 ਕਰੋੜ ਤੋਂ ਵੱਧ, 163-64 ਕਰੋੜ ਦਾ ਕਾਰੋਬਾਰ ਹੈ ਨਾ। ਫਿਰ ਬ੍ਰੈਡ ਵਗੈਰਾ ਜੇ ਉਹ 47 ਕਰੋੜ ਤੋਂ ਉੱਪਰ ਦਾ ਕਾਰੋਬਾਰ ਜੀ। 300 ਕਰੋੜ ਦੇ ਕਰੀਬ ਤਾਂ ਸਾਡੇ ਹਲਦੀ ਪਾਊਡਰ ਵਗੈਰਾ, ਜਿਹੜੀਆਂ ਇਹ ਮਸਾਲੇ ਮਸੂਲੇ, ਇਹਨਾਂ ਦਾ ਵੀ ਕਾਰੋਬਾਰ ਹੈ। ਠੀਕ ਹੈ ਜੀ। ਹੈ ਨਾ। ਫਿਰ ਮਤਲਬ ਬਾਕੀ ਹੋਰ ਜਿਹੜਾ ਹਾਰਡਵੇਅਰ ਵਗੈਰਾ ਜੇ ਉਹ ਕੁੱਲ 1738 ਕਰੋੜ ਦਾ ਤਾਂ ਖਾੜੀ ਦੇਸ਼ ਨਾਲ ਸਿੱਧਾ ਕਾਰੋਬਾਰ ਹੈ ਸਾਡਾ, ਇਹ ਜਿਹੜਾ ਅਦਰਸ ਦਾ। ਇਹ ਤੋਂ ਬਿਨਾਂ ਆਪਾਂ ਗੱਲ ਕਰਕੇ ਹਟੇ ਆਂ ਇੰਜੀਨੀਅਰਿੰਗ ਗੁੱਡਸ ਤੇ ਚੌਲਾਂ ਵਗੈਰਾ ਦੀ। ਚੌਲਾਂ 'ਚ ਮੈਂ ਦੇਖ ਰਿਹਾ
ਕਿ ਦੇਸ਼ ਤੋਂ, ਭਾਰਤ ਤੋਂ ਜੇ ਸਾਊਦੀ ਅਰਬ ਨੂੰ 10,000 ਕਰੋੜ ਦਾ ਤੇਲ ਚੌਲ ਜਾਂਦਾ ਤਾਂ ਉਹਦੇ ਵਿੱਚੋਂ 4,000 ਕਰੋੜ ਦਾ ਇਕੱਲੇ ਪੰਜਾਬ ਤੋਂ ਜਾ ਰਿਹਾ। ਜੇ ਈਰਾਨ ਨੂੰ 6,000 ਕਰੋੜ ਤੋਂ ਵੱਧ ਦਾ ਚੌਲ ਜਾ ਰਿਹਾ ਤਾਂ ਉਹਦੇ ਵਿੱਚੋਂ 2500 ਤੋਂ ਵੱਧ ਇਕੱਲਾ ਸਾਡਾ ਪੰਜਾਬ ਦਾ ਜਾ ਰਿਹਾ। ਠੀਕ ਹੈ ਜੀ। ਜੇ ਇਰਾਕ ਨੂੰ 7,000 ਕਰੋੜ ਤੋਂ ਵੱਧ ਦਾ ਚਾਵਲ ਜਾ ਰਿਹਾ ਤਾਂ ਉਹਦੇ ਵਿੱਚ ਪੰਜਾਬ ਦਾ 3,000 ਕਰੋੜ ਦੇ ਕਰੀਬ ਚੌਲ ਜਾ ਰਿਹਾ। ਤੇ ਜੇ ਸੰਯੁਕਤ ਅਰਬ ਅਮੀਰਾਤ ਨੂੰ ਭਾਰਤ ਤੋਂ 3,000 ਕਰੋੜ ਤੋਂ ਵੱਧ ਚੌਲ ਜਾ ਰਿਹਾ ਤਾਂ ਉਹਦੇ ਵਿੱਚੋਂ 1,200-1,300 ਕਰੋੜ ਦਾ ਇਕੱਲੇ ਪੰਜਾਬ ਤੋਂ ਜਾ ਰਿਹਾ। ਤੇ ਇਸੇ ਤਰ੍ਹਾਂ ਯਮਨ ਹੈ, ਯਮਨ 'ਚ ਵੀ 3,000 ਕਰੋੜ ਦਾ ਭਾਰਤ ਤੋਂ ਜਾਂਦਾ, ਜਿਹਦੇ ਵਿੱਚੋਂ 1,200 ਕਰੋੜ ਲਗਭਗ ਪੰਜਾਬ ਤੋਂ। ਸੋ ਕੁੱਲ 29,892 ਲਗਭਗ 30,000 ਕਰੋੜ ਦਾ ਚੌਲ ਦਾ ਕਾਰੋਬਾਰ ਆ ਸਾਡਾ ਇਹਨਾਂ 5-6 ਖਾੜੀ ਦੇਸ਼ਾਂ ਨਾਲ। ਠੀਕ ਹੈ। ਤੇ ਉਹਦੇ ਵਿੱਚੋਂ 30,000 ਦੇ ਵਿੱਚੋਂ 11,956 12,000 ਦਾ ਇਕੱਲੇ ਪੰਜਾਬ ਨਾਲ ਸੰਬੰਧ ਹੈ। ਫਿਰ ਬਾਕੀ ਏਦਾਂ ਹੀ ਹਰਿਆਣੇ ਨਾਲ ਹੋਣਾ, ਮਹਾਰਾਸ਼ਟਰ ਨਾਲ ਹੋਣਾ, ਫਿਰ ਹੋਰ ਯੂਪੀ ਜਾਂ ਹੋਰ ਸੂਬੇ ਹੋਣੇ। ਸੋ ਜੇ ਪੰਜਾਬ ਦਾ ਕਾਰੋਬਾਰ ਮਤਲਬ 16,000 ਕਰੋੜ ਤੋਂ ਵੱਧ ਦਾ ਹੈ ਤੇ ਜਿਸ ਚੋਂ 1,400 ਕਰੋੜ ਦਾ ਸਾਡਾ ਮਾਲ ਡੰਪ ਹੋ ਕੇ ਰਹਿ ਗਿਆ, 1,500 ਕੰਟੇਨਰ ਸਾਡੇ ਰੁਕ ਕੇ ਰਹਿ ਗਏ, ਤਾਂ ਫਿਰ ਇਸੇ ਤਰ੍ਹਾਂ ਬਾਕੀ ਸੂਬਿਆਂ ਤੇ ਵੀ ਅਸਰ ਹੋਣਾ। ਬਿਲਕੁਲ। ਫਿਰ ਭਾਰਤ ਸਰਕਾਰ ਨੂੰ ਇਹ ਵੀ ਫਿਕਰ ਨਹੀਂ। ਜੇ ਸਾਡੇ ਵਾਲਿਆਂ ਨੂੰ ਆਪਣੇ ਸੂਬੇ ਦਾ ਫਿਕਰ ਨਹੀਂ ਤਾਂ ਦੇਸ਼ ਦੀ ਸਰਕਾਰ ਨੂੰ ਵੀ ਮੁਲਕ ਦਾ ਫਿਕਰ ਨਹੀਂ। ਤੁਸੀਂ ਇਸ ਫਿਕਰ ਚੋਂ ਹੀ ਹਾਰਾ ਨਾਰਾ ਮਾਰ ਲਓ। ਜੀ ਸਹੀ ਹੈ। ਜਿਹੜੇ ਕਾਰੋਬਾਰੀ ਵਪਾਰੀਆਂ ਨੂੰ ਤੁਸੀਂ ਕਹਿੰਦੇ ਹੋ ਸਾਡਾ ਪੱਕਾ ਵੋਟ ਬੈਂਕ ਆ, ਉਹਨਾਂ ਦਾ ਹੀ ਦਰਦ ਪਛਾਣ ਲਓ। ਬਿਲਕੁਲ। ਕਿੱਥੇ ਹੈ ਜੀ ਸਾਰਾ ਕੁਝ? ਨਾ ਜੀ, ਡਰ ਦੇ ਵਿੱਚ ਨੇ ਸਾਡੇ ਲੀਡਰ, ਝੇਪ 'ਚ ਨੇ ਸਾਡੇ ਲੀਡਰ। ਤੇ ਹੁਣ ਜਿਸ ਸਥਿਤੀ ਚੋਂ ਅਸੀਂ ਲੰਘ ਰਹੇ ਹਾਂ, ਇਹ ਖਤਰਨਾਕ ਮੋੜ ਵੱਲ ਹੈ। ਇਹ ਇਕੱਲੇ ਗੋਲੇ ਸਿੱਟਣ ਨਾਲ, ਮਿਜ਼ਾਈਲ ਸਾਡੇ ਤੇ ਡਿੱਗਣ ਨਾਲ ਹੀ ਅਸੀਂ ਜੰਗ ਦੇ ਚਪੇਟ 'ਚ ਨਹੀਂ ਗਏ, ਅਸੀਂ ਜੰਗ ਦੀ ਚਪੇਟ 'ਚ ਆ। ਇਹ ਤੋਂ ਬਾਅਦ ਹੋਰ ਕੀ ਹੋਊਗਾ ਜੇ ਪੰਜਾਬ ਦਾ ਹੀ ਅਸਰ। ਹਾਂਜੀ ਬਿਲਕੁਲ। ਨਾਲੇ ਸ਼ਰਮਾ ਜੀ ਇਹ ਵੀ ਗੱਲਾਂ ਕਿ ਬਹੁਤ ਸਾਰੇ, ਕੱਲ ਮੈਂ ਪੜ੍ਹ ਵੀ ਰਿਹਾ ਸੀ ਕਿਤੇ, ਉਹ ਕਹਿੰਦੇ ਕਿ ਬਹੁਤ ਸਾਰੀਆਂ ਪੇਮੈਂਟਸ ਅੜੀਆਂ ਹੋਈਆਂ ਨੇ, ਪਹਿਲਾਂ ਹੀ ਅੜ ਗਈਆਂ ਸੀ। ਲੋਕਾਂ ਨੇ ਬਹੁਤ ਸਾਰੇ ਆਰਡਰ ਜਿਹੜੇ ਨੇ ਉਹ ਰੁਕ ਗਏ ਨੇ ਜਾਂ ਉਹਨਾਂ ਨੂੰ ਕੈਂਸਲ ਹੋ ਗਏ ਨੇ, ਕਿਉਂਕਿ ਉਹਨਾਂ ਨੂੰ ਪਤਾ ਇਸੇ ਤਰ੍ਹਾਂ ਹੀ ਹੁੰਦਾ ਨਾ, ਜਦੋਂ ਅਸਥਿਰਤਾ ਦਾ ਮਾਹੌਲ ਹੁੰਦਾ ਫਿਰ ਇਹ ਵਪਾਰ ਥੋੜ੍ਹਾ ਹੁੰਦਾ ਸਥਿਰਤਾ ਦੇ ਵਿੱਚ। ਵਪਾਰ ਤਾਂ ਉਹਦੀ ਹੁੰਦਾ ਜਦੋਂ ਸਟੇਬਿਲਿਟੀ ਆਉਂਦੀ ਹੈ, ਜਦੋਂ ਸਥਿਰਤਾ ਆਉਂਦੀ ਹੈ, ਜਦੋਂ ਸਾਰਾ ਕੁਛ ਆਮ ਵਾਂਗ ਹੋ ਜਾਂਦਾ। ਸੋ ਹੋਰ ਬਹੁਤ ਬਥੇਰਾ ਕੰਮ ਹੈ ਇੰਟਰਨੈਟ ਦੇ ਉੱਤੇ, ਜਿਹੜੇ ਲੋਕ ਕੰਮ ਕਰਨ ਵਾਲੇ ਨੇ ਇੰਟਰਨੈਟ ਦੇ ਉੱਤੇ, ਤਰ੍ਹਾਂ ਦੀਆਂ ਏਜੰਸੀਆਂ, ਐਡ ਏਜੰਸੀਆਂ ਰਨ ਕਰਨ ਵਾਲੇ ਲੋਕ ਨੇ, ਜਾਂ ਹੋਰ ਕਾਰੋਬਾਰਾਂ ਦੇ ਨਾਲ। ਇੱਕ ਮੁੰਡੇ ਨਾਲ ਮੈਂ ਗੱਲ ਕਰ ਰਿਹਾ ਸੀ, ਪੰਜਾਬ ਦਾ ਹੀ ਨੌਜਵਾਨ ਆ, ਉਹ ਰੀਅਲ ਐਸਟੇਟ ਦੇ ਨਾਲ ਜੁੜੇ ਪ੍ਰੋਜੈਕਟ ਜਿਹੜੇ ਨੇ ਉਹਨਾਂ ਦਾ ਸੋਸ਼ਲ ਮੀਡੀਆ ਹੈਂਡਲ ਕਰਦਾ। ਉਹ ਦੁਬਈ ਦੇ ਵਿੱਚ ਜਿਹੜੇ ਖਾਸ ਤੌਰ ਤੇ ਪੰਜਾਬ ਦੇ ਨੇ, ਉਹਨਾਂ ਦਾ ਜਿਹੜਾ ਕਾਰੋਬਾਰ ਕਿਸ ਤਰੀਕੇ ਨਾਲ ਪ੍ਰਭਾਵਿਤ ਹੋਊਗਾ। ਉਹ ਦੇਖੋ ਤੁਸੀਂ ਕਿੰਨਾ, ਆਪਾਂ ਕਹਿੰਦੇ ਨੇ ਪੰਜਾਬ ਦੇ ਨੌਜਵਾਨ ਕੁਝ ਕਰਕੇ ਰਾਜੀ ਨਹੀਂ, ਪਰ ਦੇਖੋ ਤੁਸੀਂ ਕਿਸ ਤਰ੍ਹਾਂ ਦੇ ਸੂਖਮ ਕੰਮ ਫੜੇ ਹੋਏ ਨੇ, ਔਰ ਪੰਜਾਬ ਦੇ ਵਿੱਚ ਬੈਠੇ ਨੇ ਕੰਮ ਦੁਬਈ ਦਾ ਜਾਂ ਹੋਰ ਜਿੱਥੇ ਆਪਣੇ ਪੰਜਾਬੀ ਕਾਰੋਬਾਰੀ ਤਕੜੇ ਨੇ ਉਹਨਾਂ ਦਾ ਕੰਮ ਕਰ ਰਹੇ। ਨਹੀਂ ਪ੍ਰਵੀਨ ਜੀ, ਤੁਸੀਂ ਇਹ ਦੇਖੋ ਨਾ ਕਿ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਸੀ ਕਿ ਜੇ ਇਹ ਇੱਕ ਰਿਪੋਰਟ ਸਾਹਮਣੇ ਆ ਜਾਵੇ ਤਾਂ ਪੰਜਾਬ ਦੇ ਬੜੇ ਘਰਾਣੇ, ਪੰਜਾਬ ਦੇ ਰਾਜਨੀਤਿਕ ਘਰਾਣੇ, ਪੰਜਾਬ ਦੇ ਧਾਰਮਿਕ ਲੀਡਰ ਜੀ, ਤੇ ਪੰਜਾਬ ਦੀਆਂ ਸੈਲੀਬ੍ਰਿਟੀਜ਼, ਪੰਜਾਬ ਦੇ ਵਪਾਰੀ ਬੜੇ, ਉਹਨਾਂ ਦੇ ਅੱਜ ਕੱਲ ਦਰਜਨਾਂ ਦੇ ਹਿਸਾਬ ਨਾਲ ਫਲੈਟ ਨੇ ਦੁਬਈ 'ਚ। ਸਹੀ ਗੱਲ, ਬਿਲਕੁਲ। ਤੇ ਇਸ ਲਈ ਉਹ ਉਹਨਾਂ ਨੂੰ ਪੁੱਛ ਕੇ ਦੇਖੋ ਫਿਰ ਉਹਨਾਂ ਦੀ ਕੀ ਬੀਤਰੀ ਹੋਣੀ, ਚਾਹੇ ਮੈਂ ਕਹਿੰਦਾ 2 ਨੰਬਰ ਦਾ ਹੀ ਪੈਸਾ ਹੋਵੇ ਕਈਆਂ ਦਾ। ਸਹੀ ਗੱਲ ਜੀ, ਹੈ ਨਾ। ਸੋ ਇਸ ਲਈ ਬਹੁਤ ਕੁਝ ਅੱਜ ਕੱਲ ਜੁੜਿਆ ਹੋਇਆ ਹੈ ਇਸ ਤਰੀਕਾ ਕਰਨ ਨਾਲ ਆਪਸ ਦੇ ਵਿੱਚ। ਤੇ ਤੁਸੀਂ ਉਹਦੀ ਬਾਤ ਕਿਵੇਂ ਨਹੀਂ ਪਾਓਗੇ? ਤੁਸੀਂ ਆਪਣੇ ਮੁਲਕ ਦੇ ਲੋਕਾਂ ਦਾ ਫਿਕਰ ਤਾਂ ਕਰਨਾ ਪਊਗਾ ਨਾ ਤੁਹਾਨੂੰ। ਬਿਲਕੁਲ। ਤੇ ਜਿਨ੍ਹਾਂ ਦੇ ਬੱਚੇ ਉੱਥੇ ਨੇ, ਪਰਿਵਾਰ ਉੱਥੇ ਨੇ, ਜੀ ਉੱਥੇ ਨੇ, ਤੁਸੀਂ ਉਹਨਾਂ ਦਾ ਦੁੱਖ ਵੀ ਵੰਡਾ ਨਹੀਂ ਪਾ ਰਹੇ। ਬਿਲਕੁਲ। ਤੁਸੀਂ ਉਹਨਾਂ ਦਰਦ ਵੀ ਨਹੀਂ ਵੰਡਾ ਪਾ ਰਹੇ। ਤੁਸੀਂ ਇੰਨਾ ਵੀ ਨਹੀਂ ਕਹਿ ਪਾ ਰਹੇ ਕਿ ਜੰਗ ਨਹੀਂ ਹੋਣੀ ਚਾਹੀਦੀ ਜੀ, ਰੁਕਣੀ ਚਾਹੀਦੀ ਹੈ, ਗੱਲਬਾਤ ਕਰ ਲਓ ਜੀ, ਬਹਿ ਲਓ। ਇਹ ਵੀ ਬੋਲਣ ਤੋਂ ਡਰ ਲੱਗਦਾ। ਬਿਲਕੁਲ। ਆਪਾਂ ਕੱਲ ਕੀਤੀ ਤਾਂ ਸੀ ਗੱਲ ਕਿ ਭਾਰਤ ਗਲੋਬਲ ਪਿੰਡ ਦੇ ਵਿੱਚ ਕਿੱਥੇ ਖੜਾ, ਭਾਰਤ ਦੀ ਕੀ ਸਥਿਤੀ ਹੈ।